ਅੱਜ ਅਸੀਂ ਤੁਹਾਨੂੰ ਇਸ ਚੀਜ਼ ਦੇ ਬਾਰੇ ਆਗਾਹੀ ਦੇਵਾਂਗੇ ਜਿਹਦੇ ਮੁਤਲਕਾ ਸ਼ਾਇਦ ਹੀ ਕੋਈ ਜਿਹੜੇ ਸਾਡੇ ਬਾਗਬਾਨ ਜਿਹੜੇ ਭਰਾ ਵਾ ਜਿਹੜੇ ਮਤਲਬ ਬਾਗ ਵਗੈਰਾ ਦੀ ਰਾਖੀ ਕਰਦੇ ਆ ਜਾਂ ਕੋਈ ਜ਼ਿੰਮੇਦਾਰ ਹੋ ਸ਼ਾਇਦ ਕੋਈ ਦੱਸਦਾ ਹੋਵੇ ਤਾਂ ਮੈਨੂੰ ਨਹੀਂ ਪਤਾ ਹੈ। ਨਹੀਂ ਤਾਂ ਅਸੀਂ ਤਾਂ ਤੁਹਾਨੂੰ ਹਰ ਸੂਰਤ 'ਚ ਦੱਸਾਂਗੇ। ਦੂਸਰੇ ਨੰਬਰ ਤੇ ਬਲਕਿ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਇਹ ਆ, ਅੱਲਾਹ ਤਾਲਾ ਨੇ ਸਾਨੂੰ ਐਡੀ ਵੱਡੀ ਰਹਿਮਤ ਨਾਲ ਨਵਾਜ਼ਿਆ। ਸਲਾਮ ਅਲੈਕੁਮ, ਚੜ੍ਹਦੇ ਤਾਂ ਲਹਿੰਦੇ ਪੰਜਾਬ ਵਾਲਿਓ, ਕੀ ਹਾਲ ਚਾਲ ਨੇ? ਉਮੀਦ ਕਰਦਾ ਮੇਰੇ ਸਾਰੇ ਮਿੱਠੇ ਜਿਹੇ ਭਰਾ ਖਰੀਅਤ ਨਾਲ ਹੋਣਗੇ। ਸਭ ਤੋਂ ਪਹਿਲੇ ਸਾਰੇ ਮੁਸਲਮਾਨ ਭਰਾਵਾਂ ਨੂੰ ਜੁਮਾ ਮੁਬਾਰਕ। ਦੂਸਰੇ ਨੰਬਰ ਦੇ ਉੱਤੇ ਅੱਜ ਅਸੀਂ ਤੁਹਾਨੂੰ ਇਸ ਚੀਜ਼ ਦੇ ਬਾਰੇ ਆਗਾਹੀ ਦੇਵਾਂਗੇ ਜਿਹਦੇ ਮੁਤਲਕਾ ਸ਼ਾਇਦ ਹੀ ਕੋਈ ਜਿਹੜੇ ਸਾਡੇ ਬਾਗਬਾਨ ਜਿਹੜੇ ਭਰਾ ਵਾ ਜਿਹੜੇ ਮਤਲਬ ਬਾਗ ਵਗੈਰਾ ਦੀ ਰਾਖੀ ਕਰਦੇ ਆ ਜਾਂ ਕੋਈ ਜ਼ਿੰਮੇਦਾਰ ਹੋ ਸ਼ਾਇਦ ਕੋਈ ਦੱਸਦਾ ਹੋਵੇ ਤਾਂ ਮੈਨੂੰ ਨਹੀਂ ਪਤਾ ਹੈਗਾ। ਅਗਰ ਤੁਹਾਨੂੰ ਕੋਈ ਜਾਣਦਾ ਤੇ ਕਮੈਂਟ ਵਿੱਚ ਉਹਨੂੰ ਮੈਂਸ਼ਨ ਕਰ ਦਿਓ, ਨਹੀਂ ਤਾਂ ਅਸੀਂ ਤਾਂ ਤੁਹਾਨੂੰ ਹਰ ਸੂਰਤ 'ਚ ਦੱਸਾਂਗੇ। ਦੂਸਰੇ ਨੰਬਰ ਤੇ ਬਲਕਿ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਇਹ ਆ, ਅੱਲਾਹ ਤਾਲਾ ਨੇ ਸਾਨੂੰ ਐਡੀ ਵੱਡੀ ਰਹਿਮਤ ਨਾਲ ਨਵਾਜ਼ਿਆ ਜਿਹਦਾ ਅਸੀਂ ਤਕਰੀਬਨ 7 ਮਾਹ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀਗੇ। ਤੇ ਉਹ ਰਹਿਮਤ ਇਹ ਹੈ ਕਿ ਅੱਲਾਹ ਤਾਲਾ ਨੇ ਬਾਰਿਸ਼ ਅਤਾ ਫਰਮਾਈ ਤੇ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਰਹਿਮਤ ਜਿਹੜੀ ਆ ਉਹਨੇ ਸਾਡੀ ਜ਼ਿੰਦਗੀ ਦੇ ਉੱਤੇ ਮਤਲਬ ਜਿਹੜੇ ਦਿਹਾਤੀ ਲੋਕ ਆ ਉਹਨਾਂ ਦੀ ਜ਼ਿੰਦਗੀ ਉੱਤੇ ਕੀ ਅਸਰ ਪਿਆ ਉਹਦਾ। ਤੇ ਆਜੋ ਚਲੀਏ। ਤੇ ਜੀ ਮਾਸ਼ਾਅੱਲਾ ਚੈੱਕ ਕਰੋ ਪਹਿਲਾਂ ਆਪਣਾ ਨਤੀਜਾ ਜਿਹੜਾ ਬਾਰਿਸ਼ ਦਾ ਜਿਹੜਾ ਮਾਸ਼ਾਅੱਲਾ ਜਾਮਨ ਜਿਹੜੀ ਤੁਹਾਨੂੰ ਸ਼ਾਇਦ ਅੱਗੇ ਮੈਂ ਦਿਖਾਈ ਸੀ ਬਿਲਕੁਲ ਬਰੀਕ ਬਰੀਕ ਸੀਗੀਆਂ ਤੇ ਮਾਸ਼ਾਅੱਲਾ ਅੱਲਾਹ ਤਾਲਾ ਦੀ ਰਹਿਮਤ ਨਾਲ ਮੋਟੀਆਂ ਹੋ ਗਈਆਂ। ਬਾਕੀ ਆ ਦਿਖਾਵਾਂਗਾ ਜਿਹੜਾ ਕਿਆ ਸਾਰੀਆਂ ਚੈੱਕ ਕਰੋ ਜ਼ਰਾ, ਲਹਿੰਦੇ ਪੰਜਾਬ ਦੀਆਂ ਮਾਸ਼ਾਅੱਲਾ ਦੇਸੀ ਤੇ ਪਿਓਰ ਮਿੱਠੀਆਂ ਜਾਮਣਾ ਖੰਡ ਵਰਗੀਆਂ। ਤੇ ਆਜੋ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਆ ਫਸਲਾਂ ਦੇ ਕੀ ਹਾਲਾਤ ਆ ਜਿਹੜੇ ਬਾਰਿਸ਼ ਤੋਂ ਬਾਅਦ ਦੇ ਆ। ਆਜੋ ਚਲੀਏ। ਮਾਸ਼ਾਅੱਲਾ ਜੀ ਚੈੱਕ ਕਰੋ ਹੁਣ ਕੋਈ ਰੂਪ ਨਜ਼ਰ ਆ ਰਿਹਾ, ਹਰੀਆਂ ਕਚੂਰ ਚੜੀਆਂ ਹੋ ਗਈਆਂ ਮਾਸ਼ਾਅੱਲਾ ਕਮਾਦ ਤੇ ਦਰਖਤ ਜਿਹੜੇ ਆ ਉਹ ਮੀਆਂ ਯਾਸ ਦੀ ਕਰਨ ਦੇ ਆ। ਤੇ ਹੁਣ ਆਪਾਂ ਚੱਲਦੇ ਆ ਆਪਣੇ ਮੇਨ ਚੀਜ਼ ਦੇ ਉੱਤੇ ਜਿਹੜਾ ਅਸੀਂ ਤੁਹਾਨੂੰ ਬਾਗ ਦੇ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦੇ ਸੀ। ਤੇ ਆਜੋ ਚਲੀਏ। ਤੇ ਜੀ ਹੁਣ ਮਾਸ਼ਾਅੱਲਾ ਅਸੀਂ ਤੁਹਾਨੂੰ ਗਾਈਡੈਂਸ ਦੇਵਾਂਗੇ ਜਿਹੜੀ ਸਾਨੂੰ ਇਲਮ ਹੈਗਾ ਜਾਂ ਤਾਕੋ ਹੈਗਾ ਤੁਸੀਂ ਸਾਨੂੰ ਦੱਸ ਦਿਓ ਕਮੈਂਟ ਵਿੱਚ। ਤੇ ਆਪਾਂ ਸਟਾਰਟ ਕਰਦੇ ਆ। ਮਾਸ਼ਾਅੱਲਾ ਆਪਣਾ ਜਿਹੜਾ ਕਿੰਨੂ ਸੀਗਾ ਤੁਹਾਨੂੰ ਪਹਿਲੇ ਵੀ ਲੋਕਾਂ ਦੇ ਵਿੱਚ ਦਿਖਾਇਆ ਸੀ ਬਿਲਕੁਲ ਇਹਨੇ ਸੁੱਕੜੇ ਹੋਏ ਸੀ। ਉਹਦੀ ਵਜ੍ਹਾ ਇਹ ਸੀ ਕਿ ਬਾਰਿਸ਼ ਨਹੀਂ ਹੋ ਰਹੀ। ਮਾਸ਼ਾਅੱਲਾ ਰਹਿਮਤ ਦੀ ਬਾਰਿਸ਼ ਹੋਈ ਹੈ ਤੇ ਕਿੰਨੂ ਤੁਸੀਂ ਚੈੱਕ ਕਰੋ ਮਾਸ਼ਾਅੱਲਾ। ਇਹ ਵੈਸੇ ਤੁਸੀਂ ਕਮੈਂਟ 'ਚ ਦੱਸਣਾ ਇਹ ਬਾਗ ਕਿੰਨੇ ਸਾਲ ਦਾ ਵਾ, ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ, ਤੁਸੀਂ ਦੱਸਣਾ ਕਿੰਨੇ ਸਾਲ ਦਾ ਬਾਗ ਹੋਏਗਾ। ਮਤਲਬ ਦਿਖਾ ਜ਼ਰਾ, ਤੁਸੀਂ ਅੰਦਾਜ਼ਾ ਮਾਰਨਾ ਗੈਸ ਮਾਰ ਦੋ ਤਾਂ ਵੀ ਠੀਕ ਹੈ, ਜਿੱਦਾਂ ਤੁਹਾਨੂੰ ਬਿਹਤਰ ਲੱਗੇ। ਤੁਸੀਂ ਦੱਸਣਾ ਹੈ ਕਿੰਨੇ ਸਾਲ ਦਾ ਬਾਗ ਆ। ਤੇ ਜੀ ਆਪਣੇ ਮੁਜ਼ੰਮਲ ਸਾਹਿਬ ਜਿਹੜੇ ਆਪਣੇ ਕੈਮਰਾਮੈਨ ਵੀ ਹੁੰਦੇ ਨੇ ਉਹ ਪਹੁੰਚ ਗਏ ਆ ਤੇ ਉਹ ਆਪਣੇ ਨੂੰ ਕੁਝ ਪੁੱਛਣਾ ਚਾਹ ਰਹੇ ਆ। ਦੱਸੋ ਜੀ। ਭਾਈ ਮੈਂ ਇਹ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਵਾਂ ਵੀ ਆਪਣੇ ਆਈਡੀ ਤੇ ਕਮੈਂਟ ਭਰੇ ਆ ਰਹੇ ਆ ਬੰਦਿਆਂ ਦੇ ਜਿਹੜੇ ਆਪਣੇ ਫਾਲੋਅਰ ਕੀ ਕਹਿੰਦੇ ਆ? ਉਹ ਪੁੱਛ ਰਹੇ ਆ ਵੀ ਇਹ ਭਾਈ ਖੇਤੀਬਾੜੀ ਕਰਦੇ ਆ, ਕਿਹੜੀ ਖਾਦ ਬੂਟਿਆਂ ਨੂੰ ਪਾਉਂਦੇ ਆ, ਬੂਟੇ ਇੰਨਾ ਗਰੋ ਕਰਦੇ ਆ, ਕੀ ਤੁਹਾਡਾ ਹਿਸਾਬ ਕਿਤਾਬ ਵੀ ਕਿਹੜੀ ਖਾਦ ਆ ਪਾਉਂਦੇ ਆ, ਇਹਨਾਂ ਫਾਲੋਅਰਾਂ ਨੂੰ ਦੱਸੋ। ਤੇ ਜੀ ਸਭ ਤੋਂ ਪਹਿਲੇ ਅਸੀਂ ਜਿਸ ਤਰ੍ਹਾਂ ਤੁਹਾਨੂੰ ਦੱਸਣਾ ਇਨਫੋਰਮੇਸ਼ਨ ਦੇਣਾ ਚਾਹ ਰਹੇ ਸੀਗੇ ਉਹ ਇਹ ਸੀਗੀ ਮਾਸ਼ਾਅੱਲਾ ਆਪਾਂ ਬਾਗ ਲਿਆ ਸੀਗਾ, ਸ਼ਾਇਦ ਤੁਸੀਂ ਇਲਾਕੇ ਦਾ ਨਾਮ ਸੁਣਿਆ ਹੋਵੇ, ਕਿਹਦਾ ਨਾਮ ਹੈਗਾ ਪੀਰਮਾਲ, ਜਿੱਥੋਂ ਆਪਾਂ ਸਪੈਸ਼ਲੀ ਬੂਟੇ ਲੈ ਕੇ ਆਏ ਸੀਗੇ। ਅੱਛਾ। ਤੇ ਇਹ ਪਰ ਬੂਟਾ ਆਪਾਂ ਨੂੰ ਤਕਰੀਬਨ ਕੋਈ ਸਾਨੂੰ ਨਾ 250-300 ਰੁਪਏ ਪਿਆ ਸੀ ਕਿਉਂਕਿ ਇਹ ਹੈਗੇ ਹਾਈਬ੍ਰਿਡ ਵਿੱਚ, ਆਪਣੇ ਹਾਈਬ੍ਰਿਡ ਵੀ ਹੈਗੇ ਕੋਈ ਆਪਣੇ ਦੇਸੀ ਵੀ ਹੈਗੇ ਆ, ਮਤਲਬ ਮਿਕਸ ਜਿਹਾ ਹੈਗਾ ਵਾ। ਤਕਰੀਬਨ 1 ਕਿੱਲਾ ਜਿਹੜਾ ਆਪਣੇ ਕੋਲ ਹੈਗਾ ਉਹ ਹੈਗਾ ਵਾ ਪਿਓਰ ਦੇਸੀ ਤੇ ਤਕਰੀਬਨ 2 ਕਨਾਲ ਜਿਹੜਾ ਇਜ਼ਾਫੀ ਹੈ ਉਹ ਆਪਣੇ ਕੋਲ ਹੈਗਾ ਹਾਈਬ੍ਰਿਡ। ਆ ਮਾਸ਼ਾਅੱਲਾ ਹੈਗਾ ਆਪਣਾ ਦੇਸੀ ਕਿਨੂੰ, ਚੈੱਕ ਕਰੋ ਜ਼ਰਾ, ਤੁਹਾਨੂੰ ਰੰਗਤ ਇਹਦੀ ਪਤਾ ਚੱਲ ਜਾਏਗੀ। ਤੇ ਜਿਹੜਾ ਦੂਸਰਾ ਸਵਾਲ ਸੀਗਾ ਕਿ ਇਹਨੂੰ ਤੁਸੀਂ ਖਾਦ ਵਗੈਰਾ ਕੀ ਪਾਉਂਦੇ ਆ, ਇਹਦਾ ਜਿਹੜਾ ਹੈਗਾ ਨਾ ਖਾਦ ਦਾ ਰਾਜ਼ ਖਜ਼ਾਨਾ ਜਿਹੜਾ ਉਹ ਹੈਗਾ ਵਾ ਦੇਸੀ ਖਾਦ। ਚੋ ਸਾਹਿਬ ਇਹਨੂੰ ਗੋਬਰ ਨਹੀਂ ਕਹਿੰਦੇ। ਹਾਂਜੀ। ਔਰ ਮਾਈਂਡ ਨਾ ਕਰਿਓ ਜਿਹੜੇ ਹੈਗੇ ਆ ਸ਼ਹਿਰਾਂ 'ਚ ਰਹਿਣ ਵਾਲਿਓ, ਲੇਕਿਨ ਪਿੰਡਾਂ ਵਿੱਚ ਅਸੀਂ ਇੰਝ ਹੀ ਦੱਸੀਦਾ ਵਾ ਜਿਹੜਾ ਗੋਬਰ ਹੁੰਦਾ ਨਾ ਉਹਨੂੰ ਅਸੀਂ ਖਿਲਾਰੀਦਾ ਵਾ ਪੂਰੀ ਪੈਲੀ ਦੇ ਵਿੱਚ। ਅੱਛਾ। ਉਸ ਤੋਂ ਬਾਅਦ ਇਹਨੂੰ ਲਗਾਈਦਾ ਪਾਣੀ ਤਾਂ ਕਿ ਗੋਬਰ ਜਿਹੜਾ ਨਾ ਕਿਉਂਕਿ ਤਸੀਰ ਜਿੱਦਾਂ ਹੁੰਦੀ ਨਾ ਬਰਫ਼ ਦੀ ਗਰਮ ਇੰਝ ਉਹਦੀ ਵੀ ਹੁੰਦੀ ਆ, ਅਗਰ ਪਾਣੀ ਨਾ ਲਗਾਈਏ ਪੜਾਸ ਮਾਰ ਕੇ ਬੂਟੇ ਨੂੰ ਨੁਕਸਾਨ ਹੋ ਸਕਦਾ। ਇਸ ਵਜ੍ਹਾ ਉਹਨੂੰ ਪਾਣੀ ਲਗਾਈਦਾ ਤੇ ਉਹ ਠੰਡੀ ਹੋ ਜਾਂਦੀ ਜ਼ਮੀਨ, ਉਹਨੂੰ ਬਾਅਦ ਚ ਜਿਹੜਾ ਉਹਦੀ ਬਹਾਈ ਵਗੈਰਾ ਕਰੀਦੀ, ਰੂਟਾਵੇਟਰ ਮਾਰੀਦਾ, ਉਹ ਤੁਹਾਨੂੰ ਅਸੀਂ ਦਿਖਾਉਂਦੇ ਆਏ ਆ ਪਿਛਲੇ ਵਲੋਗਾਂ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਨਤੀਜਾ ਨਿਕਲਦਾ ਉਹ ਆ ਨਿਕਲਦਾ ਕਿ ਮਾਸ਼ਾਅੱਲਾ ਫਲ ਤੁਸੀਂ ਦੇਖ ਲਵੋ ਤੇ ਮੀਆਂ ਯਾਸ ਦੀ ਗੱਲ ਅਲਹਮਦੁਲਿਲਾ ਅੱਲਾਹ ਤਾਲਾ ਦਾ ਬਹੁਤ ਜ਼ਿਆਦਾ ਸ਼ੁਕਰ ਹੈ। ਤੇ ਦੂਸਰੇ ਨੰਬਰ ਤੇ ਭਾਈ ਇੱਕ ਗੱਲ ਤੁਹਾਡੇ ਕੋਲ ਹੋਰ ਪੁੱਛਣਾ, ਆਪਣੇ ਜਿਹੜੇ ਫਾਲੋਅਰ ਹੈ ਨਾ ਉਹ ਇਹ ਵੀ ਪੁੱਛ ਰਹੇ ਆ ਵੀ ਇਹ ਜਿਹੜਾ ਬਾਗ ਤੁਸੀਂ ਲਾਇਆ ਵੇ ਇਹਨੂੰ ਕਿੰਨੇ ਸਾਲ ਹੋ ਚੱਲੇ ਆ। ਮੇਰੇ ਅੰਦਾਜ਼ੇ ਦੇ ਨਾਲ ਕਮ ਸੇ ਕਮ ਇਹਨੂੰ 8-9 ਸਾਲ ਹੋ ਚੱਲੇ ਆ। ਉਹ ਨਹੀਂ ਭਾਈ ਕਿੱਥੇ ਫਿਰਦੇ ਆ ਤੂੰ, ਸਾਡੇ ਵੀਵਰ ਨੂੰ ਗਲਤ ਨਾ ਦੱਸ। ਅੱਛਾ। ਮਾਸ਼ਾਅੱਲਾ ਇਹਨੂੰ ਤਕਰੀਬਨ 3 ਤੋਂ 3.5 ਸਾਲ ਹੋ ਗਏ ਆ ਤੇ 3 ਤੋਂ 3.5 ਸਾਲ ਦੇ ਵਿੱਚ ਮਾਸ਼ਾਅੱਲਾ ਫਲ ਆ। ਮਿਹਨਤ ਕਰੀਦੀ ਆ, ਕੰਮ ਕਰਦਾ ਤੇ ਪਤਾ ਚੱਲਦਾ ਵਾ ਮਾਸ਼ਾਅੱਲਾ। ਤੁਹਾਨੂੰ ਅਸੀਂ ਤਕਰੀਬਨ ਮੈਨੂੰ ਵਲੋਗਿੰਗ ਕਰਦੇ ਹੋਏ ਤਕਰੀਬਨ 8 ਤੋਂ 9 ਮਾਹ ਹੋਣ ਦੇ ਕਰੀਬ ਆ ਤੇ ਅਲਹਮਦੁਲਿਲਾ ਅਸੀਂ ਤੁਹਾਨੂੰ ਬਰਸਾਂ ਤੇ ਉਹ ਦਿਖਾਉਂਦੇ ਆ ਰਹੇ ਹਾਂ ਕਿ ਮਾਸ਼ਾਅੱਲਾ ਕਿੱਦਾਂ ਅਸੀਂ ਮਿਹਨਤ ਕਰੀਦੀ ਆ। ਤੇ ਅਲਹਮਦੁਲਿਲਾ ਹੁਣ ਜਿਹੜੀਆਂ ਗਰਮੀਆਂ ਆ ਗਈਆਂ, ਸੌਣ ਭਾਦੋ ਦਾ ਮੌਸਮ ਤੇ ਬੜਾ ਮੁਸ਼ਕਲ ਹੈ ਵਲੋਗ ਬਣਾਉਣਾ, ਸੌਣ ਭਾਦੋ ਦੇ ਵਿੱਚ ਹੁਮ ਹੋ ਜਾਂਦਾ ਮਿੰਟ ਬਾਅਦ। ਤੇ ਗਰਮੀ ਦੀ ਜਿਹੜੀ ਸ਼ਿੱਦਤ ਆ ਉਹ ਆਪਣੀ ਜਿਹੜੀ ਇੱਕ ਰੂਹ ਦੇ ਉੱਤੇ ਆ ਤੇ ਉਸ ਤੋਂ ਬਚਾਉਣ ਵਾਸਤੇ ਅਸੀਂ ਇਹਨੂੰ ਖਾਦ ਵੀ ਪਾਈਦੀ ਆ।
ਉਹ ਖਾਦ ਬੜੀ ਸਪੈਸ਼ਲ ਆ। ਹੁਣ ਤੁਸੀਂ ਪੁੱਛੋਗੇ ਉਹ ਖਾਦ ਕਿਹੜੀ ਆ? ਮੈਂ ਪੁੱਛਣਾ ਚਾਹੁੰਦਾ ਹੀ ਸੀਗਾ ਵੀ ਖਾਦ ਕਿਹੜੀ ਕਿੰਨੇ ਦੀ ਆਂਦੀ ਹੈ, ਕੀ ਹਿਸਾਬ ਕਿਤਾਬ ਹੈ, ਕਿੰਨੇ ਜਿਹੜੀ ਪੈਸੇ ਆਪਾਂ ਦੀ? ਇਹਨੂੰ ਖਾਦ ਬੇਸਿਕਲੀ ਪਾਈ ਜੀ ਨੇ ਉਹਨੂੰ ਕਹਿੰਦੇ ਆ ਕੈਨਗੁਆਰਾ, ਸਰ ਸਬਜ਼ ਦੀ ਕੈਨਗੁਆਰਾ ਵਾ। ਅੱਛਾ। ਹੋਰ ਵੀ ਕੰਪਨੀਆਂ ਹੈਗੀਆਂ ਲੇਕਿਨ ਸਾਨੂੰ ਜਿਹੜੀ ਅੱਛੀ ਲੱਗਦੀ ਆ, ਮਤਲਬ ਜਿਹੜਾ ਰਿਜ਼ਲਟ ਅੱਛਾ ਵਾ, ਮਤਲਬ ਅੱਛੀ ਕੰਪਨੀ ਹੈ, ਅੱਛੀ ਕੰਪਨੀ ਜਿਹੜੀ ਆ ਉਹ ਕੈਨਗੁਆਰਾ ਵਾ। ਠੀਕ ਹੈ। ਤੇ ਉਹ ਜਿਹੜੀ ਨਾ ਕਹਿ ਲੋ ਕਿ ਉਹਦੀ ਵਜ੍ਹਾ ਤੋਂ ਇਹਦੀ ਰੰਗਾ ਚੈੱਕ ਕਰੋ ਜ਼ਰਾ। ਆ ਜਿਹੜੀ ਜੇ ਬਿਲਕੁਲ ਆਂਦਾ ਨਾ ਜਿੱਦਾਂ ਕਾਲਾ ਕਾਲਾ ਜਿਹਾ ਹੁੰਦਾ, ਕਾਲਾ ਨਹੀਂ ਆ, ਬਿਲਕੁਲ ਪਿਓਰ ਗ੍ਰੀਨ ਜਿਹੜਾ ਵਾ ਉਹ ਆ। ਠੀਕ ਹੈ, ਇਹਦੀ ਵਜ੍ਹਾ ਇਹ ਹੈ ਕਿ ਇੱਕ ਤਾਂ ਆਪਾਂ ਇਸਨੂੰ ਗੋਬਰ ਪਾਉਂਦੇ ਆ, ਦੂਸਰੇ ਨੰਬਰ ਦੇ ਉੱਤੇ ਇਹਨੂੰ ਖਾਦ ਜਿਹੜੀ ਆ ਉਹ ਥੋੜੀ ਮਿਕਦਾਰ ਚ ਪਾਈਦੀ ਆ। ਤੇ ਮਿਸਾਲ ਤੌਰ ਤੇ ਉਹ ਹੋਣੀ ਆ ਮੇਰੇ ਖਿਆਲ ਚ ਹੁਣ ਤਕਰੀਬਨ ਕੋਈ 4200 ਰੁਪਏ ਦੀ ਬੋਰੀ ਹੋਣੀ ਆ। ਉਹ ਤਕਰੀਬਨ 1 ਕਿੱਲਾ 10 ਕਨਾਲ ਅਸੀਂ ਕਵਰ ਕਰ ਜਾਈਦਾ, ਥੋੜੀ ਥੋੜੀ ਪਾਈਦੀ ਆ। ਬਹੁਤੀ ਪਾਉਣ ਨਾਲ ਬੂਟੇ ਨੂੰ ਨੁਕਸਾਨ ਹੋ ਸਕਦਾ, ਫੰਗਸ ਲੱਗ ਸਕਦਾ ਵਾ, ਜਾਂ ਕੋਈ ਵੀ ਸਾਈਡ ਇਫੈਕਟ ਹੋ ਸਕਦਾ, ਕਿਉਂਕਿ ਜ਼ਹਿਰੀਲੀਆਂ ਹੁੰਦੀਆਂ ਵਾ। ਵੈਸੇ ਪਾਉਣੀ ਤਾਂ ਨਹੀਂ ਚਾਹੀਦੀ, ਅਸੀਂ ਪ੍ਰੈਫਰ ਨਹੀਂ ਕਰਦੇ, ਕਿਸੇ ਨੂੰ ਕਹਿੰਦੇ ਨਹੀਂ ਕਿ ਤੁਸੀਂ ਉਹਨੂੰ ਇਸਤੇਮਾਲ ਕਰੋ, ਲੇਕਿਨ ਸੌਣ ਭਾਦੋ ਦਾ ਮੌਸਮ ਜਿਹੜਾ ਵਾ ਇਹਦੇ ਵਿੱਚ ਬਹੁਤ ਜ਼ਰੂਰੀ ਆ, ਕਿਉਂਕਿ ਗਰਮੀ ਦਾ ਸੇਕ ਬਹੁਤ ਹੁੰਦਾ। ਉਹ ਬਾਗ ਨੂੰ ਤੇ ਖਸੂਸੀ ਕਮਾਦ ਵਾਸਤੇ ਜਿਹੜੇ ਸਾਡੇ ਵੀਵਰਸ ਜਿਨ੍ਹਾਂ ਨੇ ਬੀਜੇ ਹੋਏ ਆ ਉਹ ਪਾਉਣ ਉਹਨੂੰ, ਰਿਜ਼ਲਟ ਫਿਰ ਚੈੱਕ ਕਰਨ, ਨਾ ਮਜ਼ਾ ਆਵੇ ਤੇ ਪੈਸੇ ਵਾਪਸ। ਅੱਛਾ ਤੇ ਭਾਈ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਹੈ, ਜਿਹੜੇ ਆਪਣੇ ਫੋਲੋਵਰ ਹੀ ਜਾਂ ਜਿਹੜੇ ਆਪਾਂ ਨੂੰ ਲਾਈਕ ਕਰਦੇ ਕਮੈਂਟ ਕਰਦੇ ਆ, ਬਹੁਤ ਹੀ ਡਾਊਨ ਹੋ ਰਹੇ ਆ ਕਮੈਂਟ, ਨਾ ਲਾਈਕ ਆ ਰਹੇ ਨਾ ਕਮੈਂਟ ਆ ਰਹੇ, ਇਹਦਾ ਕੀ ਮਸਲਾ? ਯਾਰ ਬੇਸਿਕਲੀ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਆ, ਆਪਣੇ ਵੱਲੋਂ ਤਾਂ ਫੁੱਲ ਐਫਰਟ ਕਰ ਰਹੇ ਆ। ਜਿਸ ਤਰ੍ਹਾਂ ਤੁਸੀਂ ਜੈਕ ਫਰੂਟ ਵਾਲਾ ਸ਼ਾਇਦ ਤੁਸੀਂ ਵਲੋਗ ਦੇਖਿਆ ਹੋਵੇ, ਜਾਂ ਪਿੰਡ ਵਾਲਾ, ਸਾਨੂੰ ਪਤਾ ਅਸੀਂ ਗਰਮੀ ਦੇ ਵਿੱਚੋਂ ਕੈਂਜ ਬਣਾਇਆ। ਉਦੋਂ ਹੋਮ ਮਹੀਨਾ ਸੀਗਾ, ਤਕਰੀਬਨ 47 ਸੈਂਟੀਗ੍ਰੇਡ ਟੈਂਪਰੇਚਰ ਸੀ ਜਿੱਦਣ ਮੈਂ ਜੈਕ ਫਰੂਟ ਵਾਲਾ ਵਲੋਗ ਬਣਾਇਆ ਸੀਗਾ। ਤੇ ਉਹ ਹੁਣ ਚਲੋ ਖੈਰ ਜਿੰਨੇ ਵਿਊ ਆਉਂਦੇ, ਭਾਵੇਂ 12 ਆਉਣ ਭਾਵੇਂ 1 ਆਉਣ, ਮੇਰੇ ਵਾਸਤੇ ਉਹ ਕਰੋੜਾਂ ਦੇ ਵਿੱਚ ਆ। ਤੇ ਲੇਕਿਨ ਅਸੀਂ ਰਿਕੁਐਸਟ ਕਰਾਂਗੇ ਯਾਰ, ਸਾਡੀ ਮਿਹਨਤ ਜਿਹੜੀ ਆ ਉਹਨੂੰ ਜ਼ਾਇਆ ਨਾ ਜਾਣ ਦਿਆ ਕਰੋ, ਕਿਉਂਕਿ ਅਸੀਂ ਜਾਂ ਤਾਂ ਹੋਵੇ ਅਸੀਂ ਕੋਈ ਫੈਮਿਲੀ ਵਲੋਗਿੰਗ ਕਰਦੇ ਹੋਈਏ, ਉਹ ਸਾਨੂੰ ਜਿਹਨਾਂ ਨੇ ਜ਼ੇਬ ਨਹੀਂ ਦਿੰਦਾ ਹੈਗਾ। ਅਸੀਂ ਆਪਣਾ ਪੰਜਾਬ ਦਿਖਾਣਾ ਤੇ ਇਨਸ਼ਾਅੱਲਾ ਮਰਦੇ ਦਮ ਤੱਕ ਅਸੀਂ ਦਿਖਾਉਂਦੇ ਰਹਿਣਾ ਵਾ, ਜੋ ਮਰਜ਼ੀ ਹੋ ਜਾਵੇ, ਜਿਹੜਾ ਜੋ ਕਹਿੰਦਾ ਕਹੀ ਜਾਵੇ। ਅਸੀਂ ਕਿਸੇ ਨੂੰ ਜਿਹੜਾ ਨਾ ਸਿਰ ਤੇ ਨਹੀਂ ਚੜਾਈਦਾ ਹੈਗਾ। ਅਸੀਂ ਸਿਰਫ ਆਪਣਾ ਪੰਜਾਬ ਦਿਖਾਵਾਂਗੇ, ਆਪਣਾ ਕਲਚਰ ਦਿਖਾਵਾਂਗੇ, ਆਪਣੀ ਸਕਾਫਤ ਤੇ ਆਪਣੇ ਜਿਹੜੀਆਂ ਚੀਜ਼ਾਂ ਹੈਗੀਆਂ ਇਰਦ ਗਿਰਦ ਦੀਆਂ ਖਾਣ ਪੀਣ ਵਾਲੀਆਂ ਹੋ ਗਈਆਂ, ਕੋਈ ਜਿਹੜੇ ਹੈਗੇ ਕਲਚਰ ਦੇ ਰਿਲੇਟਿਡ ਹੋ ਗਈਆਂ, ਅਸੀਂ ਉਹ ਦਿਖਾਉਂਦੇ ਰਵਾਂਗੇ। ਤੇ ਇਸੇ ਵਲੋਗ ਦੇ ਨਾਲ ਆਪਣੇ ਬਾਈ ਨੂੰ ਦੋ ਇਜਾਜ਼ਤ, ਇਨਸ਼ਾਅੱਲਾ ਅਗਲੇ ਵਲੋਗ ਵਿੱਚ ਮਿਲਾਂਗੇ। ਉਦੋਂ ਤੱਕ ਆਪਣੇ ਭਰਾ ਨੂੰ ਇੰਨਾ ਕੁ ਸਪੋਰਟ ਕਰਨਾ, ਘੱਟੋ ਘੱਟ 1000 ਤੋਂ ਥੱਲੇ ਵਿਊ ਆਵੇ ਨਾ ਇਸ ਵਲੋਗ ਨੂੰ। ਜੇ ਨਾ ਆਵੇ ਤਾਂ 10 ਵੀ ਆ ਜਾਂਦੇ ਸਾਨੂੰ ਉਹ ਵੀ ਕਬੂਲ ਆ, 1 ਆ ਜਾਏ ਸਾਨੂੰ ਉਹ ਵੀ ਕਬੂਲ ਆ, ਲੇਕਿਨ ਕੋਸ਼ਿਸ਼ ਕਰਨੀ ਹੈ ਜਿੰਨਾ ਵਾਇਰਲ ਹੋਵੇ ਉਸ ਵੀਡੀਓ ਨੂੰ ਤੁਸੀਂ ਕਰਨਾ। ਤੇ ਜ਼ਿਆਦਾ ਆਪਣੇ ਕਿਸਾਨ ਭਰਾਵਾਂ ਨੂੰ ਜਾਂ ਆਪਣੇ ਲਹਿੰਦੇ ਜਾਂ ਚੜ੍ਹਦੇ ਪੰਜਾਬ ਜਿੰਨੇ ਭਾਈ ਦੇਖਦੇ ਆ ਉਹਨਾਂ ਨੂੰ ਦਿਖਾਉਣਾ, ਜ਼ਿਆਦਾ ਆਪਣੇ ਦੋਸਤਾਂ ਨੂੰ ਸ਼ੇਅਰ ਕਰਨਾ। ਤੇ ਜਜ਼ਾਕੱਲਾ ਵਾਸਨ ਅਲ ਜਜ਼ਾ, ਅੱਲਾਹ ਹਾਫਿਜ਼।